अस्सलाम वालेकुम जी। मैं पाशा जट 158 खखा तो अज साडे कोल मेहमान आ रहे हैं जी चढ़ते पंजाब तो दो सरदार आ जिहड़े साडे पिंड 158 खखा दे रहने वाले ते उन्हां दे नाल तशरीफ लिया रहे हैं जिहड़े ओह हाजी इफ्तिखार रसूल चौधरी साहब 199 साडे मामे दा पुत्तर है जी ते उन्हां दे नाल हाजी मुहम्मद बूटा साडा मामा वा ते पंजाबी दे शायर ताहर साहब ते नाल अंजम सरोया साहब ते उत्थे मौजूदा चेयरमैन जिहड़े हाफिज नईम साहब ये सारे वीर साडे कोल थोड़ी देर तक तशरीफ लिया रहे आ ते जुड़े रहो साडे नाल इंशाअल्लाह बाकी अगलियां गल्लां बातां देखदे रहो। बहुत शुक्रिया। अपने घर परदेसियां वांगू परतन दा एहसास क्यों है। मैं 47 मगरों जम्मिया मेरे पिंडे लास क्यों है। शहर लाहौर च आके जे ननकाने भी मैं जा नहीं सकदा। तागल वकड़ी पाके मिलदा सतलुज नाल ब्यास क्यों है। इक्को फांसी इक्को गोली रहमत अली सराबा बिस्मिल। आज़ादी तो मगरों साडा वक्खो वख इतिहास क्यों है। दिल्ली वर्गे चौक चुरस्ते कार विहार बाजार भी होगी। मिकनातीसी खिच दी शक्ति शहर लाहौर च खास क्यों है। बुल्ले शाह दा प्रेम प्याला बिना कसूरों पी नहीं सकदा। हर वारी होठां ते आउंदी अजब तरह दी प्यास क्यों है। वारिस दे जंडियाले बैठे मस्त औलिया हीर सुणाउंदे। रांझण यार फकीरां नूं ए फिर मिलने दी आस क्यों है। साडे पिंड दी सांती वर्गा मैला सूट इनायतां पाया। पौनी सदी गवाचण मगरों रावी पार लिबास क्यों है। हाय पौनी सदी गवाचण मगरों रावी पार लिबास क्यों है। बिस्मिल्लाहिर्रहमानिर्रहीम। लो जी अज चढ़ते पंजाब तो साडा पिंड 158 गाहबे खखा जिहड़ा कि पाशा जट साहब दा पिंड आ ते साडे कोल जसपाल सिंह जी ते उन्हां दे नाल हरसिमरन सिंह ये साडे कोल प्राहुणे इत्थे अपना पिंड खखा दा जिहड़ा इन्हां दे अबाओ अजदाद दा पिंड सी वो अज वेखण आए आ ते असीं इन्हां कोलों पुछांगे कि पाकिस्तान दे विच आके लोकां दा किहो जिहा तुहानूं मिलना लगा, इत्थे दा प्यार किहो जिहा लगा ते अज तुसीं अपनी धरती ते कदम रखे आ ਜਿਹੜੀ ਕਿ ਤੁਹਾਡੇ ਪੁਰਖਾਂ ਦੀ ਧਰਤੀ ਆ ਤੇ ਅਸੀਂ ਜਸਪਾਲ ਸਿੰਘ ਤੋਂ ਤੇ ਹਰਸਿਮਰਨ ਸਿੰਘ ਤੋਂ ਪੁੱਛਦੇ ਹਾਂ ਤੁਹਾਨੂੰ ਕਿਹੋ ਜਿਹਾ ਲੱਗਾ। ਬਹੁਤ ਵਧੀਆ ਲੱਗਾ। ਅਸੀਂ ਇੱਕ ਵੀਡੀਓ ਦੇਖੀ ਸੀਗੀ ਜਿਹੜਾ ਬਹੁਤ ਖੁਸ਼ੀ ਹੋਈ। ਸਾਰੇ ਜਿਹੜੇ ਆਏ ਸਾਰੇ ਇਕੱਠੇ ਹੋ ਕੇ ਇੰਨਾ ਕਿ ਤੁਸੀਂ ਆਦਰ ਮਾਣ ਦਿੱਤਾ, ਬਹੁਤ ਵਧੀਆ ਬਹੁਤ ਵਧੀਆ। ਇਹ ਜੀ ਸਾਡੇ ਹਾਫਿਜ਼ ਨਈਮ ਅਖਤਰ ਸਾਹਿਬ ਸਾਡੇ ਸਾਬਕਾ ਚੇਅਰਮੈਨ ਚੱਕ ਨੰਬਰ 197 ਗਾਹਬੇ ਤੋਂ ਇਹ ਇਹਨਾਂ ਦੀਆਂ ਮੁਹੱਬਤਾਂ ਇਹਨਾਂ ਦੀ ਵਿਸਾਤਤ ਨਾਲ ਇਹ ਅੱਜ ਆਪਣੇ ਇਸ ਪਿੰਡ ਦੇ ਵਿੱਚ ਪਹੁੰਚੇ ਆ ਤੇ ਪਾਸ਼ਾ ਜੱਟ ਜੀ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਬੜਾ ਇਹਨਾਂ ਦਾ ਪੁਰਤਪਾਕ ਇਸਤਕਬਾਲ ਕੀਤਾ ਤੇ ਸਾਡੇ ਨਾਲ पंजाबी दे दो महान शख्सियत जनाबे अंजम सरोया साहब चादर ला दो जी जरा
ਅੰਜਮ ਸਰੋਇਆ ਸਾਹਿਬ ਜਿਹੜੇ ਕਿ ਪੰਜਾਬੀ ਦੇ ਸੇਵਕ, ਬਹੁਤ ਵੱਡੇ ਪੰਜਾਬੀ ਦੇ ਰਾਖੇ ਗਿਣੇ ਜਾਂਦੇ ਆ। ਇਹਨਾਂ ਦੇ ਨਾਲ ਮਲਕ ਸਫਦਰ ਸ਼ਾਹ ਸਾਹਿਬ ਜਿਹੜੇ ਕਿ ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਆ, ਚੌਧਰੀ ਇਫਤਖਾਰ ਰਸੂਲ ਸਾਹਿਬ, ਆਪਣੇ ਸਜਾਦ ਲੰਬਰਦਾਰ ਸਾਹਿਬ, ਇਹ ਪ੍ਰਾਹੁਣੇ ਇਮਤਿਆਜ਼ ਸਾਹਿਬ, ਜ਼ਾਹਰ ਸਾਹਿਬ ਤੇ ਨਾਲ ਸਾਡੇ ਦੂਸਰੇ ਦੋਸਤ ਤਸ਼ਰੀਫ ਲਿਆਇਆ ਤੇ ਅਸੀਂ ਬੜੇ ਭਰਵੇਂ ਤਰੀਕੇ ਨਾਲ ਪਾਸ਼ਾ ਜੱਟ ਜੀ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਤੇ ਹੁਣ ਮੈਂ ਤੁਹਾਡੇ ਕੋਲ ਪੁੱਛਾਂਗਾ ਕਿ 158 ਖੱਖਾਂ ਦੀ ਧਰਤੀ ਦੇ ਬਾਰੇ ਤੁਸੀਂ ਦੱਸੋ ਤਾਂ ਕਿ ਇਹ ਆਪਣੇ ਪੁਰਖਾਂ ਦੇ ਪਿੰਡ ਦੇ ਬਾਰੇ ਕੁਝ ਨਾ ਕੁਝ ਮਾਲੂਮਾਤ ਹਾਸਲ ਕਰ ਸਕੋ। ਪਹਿਲਾਂ ਤਾਂ ਜੀ ਸਾਰੇ ਵੀਰਾਂ ਨੂੰ ਅਸਲਾਮ ਅਲੈਕਮ ਤੇ ਸਾਡੇ ਨਾਲ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਇਹ ਅਕਰਮ ਰਾਈ ਨੇ ਗਾਣਾ ਲਗਾਇਆ ਸੀ ਇੱਕ ਵੀ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਤੇ ਜੰਮਣ ਭੂਆਂ ਦੀ। ਇਹ ਜਿਹੜੇ ਨਾ ਕਦਮ ਹੁੰਦੇ ਆ ਜਾਂ ਆਪਣੇ ਮਾਂ-ਬਾਪ ਦੀਆਂ ਧਰਤੀਆਂ ਦੇ ਵਸੀਕ ਹੁੰਦੇ ਆ। ਹੁਣ ਇਹਨਾਂ ਦੇ ਜਿਹੜੇ ਵੱਡੇ ਸੀ ਉਹ ਇੱਥੇ ਰਹਿੰਦੇ ਸੀ, ਇਹਨਾਂ ਦੇ ਦਿਲ ਦੇ ਵਿੱਚ ਜਿਹੜੀ ਤੜਫ ਆ ਉਹੀ ਸਾਡੇ ਦਿਲ ਦੇ ਵਿੱਚ ਵਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ। ਅਸੀਂ ਜੋ ਵੀ ਇਹਨਾਂ ਦੀ ਖਾਤਰ ਕਰ ਸਕਦੇ ਆ ਨਾ, ਤੇ ਇਹ ਇਸਤਕਬਾਲ ਜਾਂ ਢੋਲ ਪੱਕੇ ਇਹ ਕੁਝ ਨਹੀਂ, ਸਾਡੇ ਵਾਸਤੇ ਕੁਝ ਨਹੀਂ। ਇਹ ਅਸੀਂ ਤੇ ਇਮਾਨਦਾਰੀ ਦੀ ਗੱਲ ਆ, ਅਸੀਂ ਜਾਨ ਵੀ ਬਾਣ ਨੂੰ ਤਿਆਰ ਆ ਇਹਨਾਂ ਦੀ ਖਾਤਰ, ਕਿਉਂਕਿ ਇਹਨਾਂ ਦੇ ਬਾਓ ਜਦਾਦ ਇੱਥੇ ਰਹਿੰਦੇ ਸੀ ਤੇ ਇਦਾਂ ਹੀ ਸਾਡੇ ਉਧਰ ਰਹਿੰਦੇ ਸੀਗੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ। ਇਹਨਾਂ ਨੇ ਸਾਨੂੰ ਮੌਕਾ ਦਿੱਤਾ ਤੇ ਚੌਧਰੀ ਇਫਤਖਾਰ ਰਸੂਲ ਚੌਧਰੀ ਸਾਹਿਬ ਵੀਰ ਸਾਡਾ ਜੀ ਤੇ ਭਾਈ ਤਾਗ ਸਾਹਿਬ, ਹਾਫਿਜ਼ ਨਈਮ ਸਾਹਿਬ, ਇਹਨਾਂ ਦੀਆਂ ਮੁਹੱਬਤਾਂ ਤੇ ਅਸੀਂ ਇਹਨਾਂ ਦੇ ਆ, ਤੁਸੀਂ ਸਾਡੇ ਆ ਜੀ। ਤੇ ਬਹੁਤ ਸ਼ੁਕਰੀਆ ਤੁਹਾਡੀ ਤਸ਼ਰੀਫ ਆਵਰੀ ਦਾ ਬਾਈ ਜੀ। ਅੰਜਮ ਸਰੋਇਆ ਸਾਹਿਬ ਦੇ ਅੱਗੇ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਵੀ ਕੋਈ ਆਪਣੇ ਅੱਖਰ ਨਾਲ ਸਾਂਝੇ ਕਰੋ। ਆਹੋ ਘੜੀ ਦੀ ਘੜੀ ਦੇ ਦੇ ਇਹ ਸਾਂਝਾ ਜੀ, ਰੱਬ ਸਲਾਮਤ ਰੱਖੇ। ਇਦਾਂ ਹੀ ਦੋ ਕਰਨੇ ਤੇ ਬਹੁਤ ਚੰਗਾ ਲੱਗ ਰਿਹਾ ਜੀ। ਅਸੀਂ ਆਪਣੇ ਵੱਡੇ ਭਰਾ ਪਾਸ਼ਾ ਜੱਟ ਆਪ ਦੇ ਘਰੇ ਬੈਠੇ ਆ ਜੀ, ਅਸੀਂ ਕਿਹੜਾ ਇੱਥੇ ਕਿਤੇ ਦੂਈ ਥਾਂ ਤੇ ਆ ਕੇ ਬੈਠੇ ਆ। ਤੇ ਇਹ ਜਿਹੜੀਆਂ ਸਾਂਝ ਰੱਬ ਦੀ ਜ਼ਾਤ ਇਦਾਂ ਹੀ ਕਾਮਯਾਬੀ ਦੇਵੇ। ਮੈਂ ਕਹਿੰਦਾ ਜਿੱਦਾਂ ਹੁਣ ਇਸ ਪਾਸੇ ਧਿਆਨ ਹੋਇਆ ਨਾ ਪੰਜਾਬ ਦੇ ਧੀਆਂ ਪੁੱਤਰਾਂ ਦਾ ਵੀ ਇਹ ਸਾਂਝ ਦੇ ਉੱਤੇ ਰੱਬ ਇਹ ਕਾਮਯਾਬੀ ਦੇਵੇ। ਤਾਰੀਖ ਯਾਦ ਰੱਖੂਗੀ ਵੀ ਜਦੋਂ ਗਾਂ ਸਾਡਾ ਪਿਆਰ ਵਧਿਆ ਤੇ ਇਨਸ਼ਾਅੱਲਾ ਇੱਕ ਟਾਈਮ ਆਊਗਾ ਵੀ ਇਹ ਸਰਕਾਰਾਂ ਵੀ ਮਜਬੂਰ ਹੋ ਜਾਣਗੀਆਂ ਸਾਡਾ ਪਿਆਰ ਦੇਖ ਕੇ ਇਨਸ਼ਾਅੱਲਾ, ਤੇ ਇਹ ਸਾਡਾ ਲੈਣ ਦੇਣ ਹੋਊਗਾ, ਤਜਾਰਤ ਹੋਊਗੀ, ਲਾਂਘੇ ਖੁੱਲਣਗੇ, ਆਣਾ ਜਾਣਾ ਹੋਊਗਾ। ਜਿੱਦਾਂ ਸਰਦਾਰ ਆਪਣੇ ਪਿੰਡਾਂ ਚਾਹੁੰਦੇ ਆ, ਇਨਸ਼ਾਅੱਲਾ ਅਸੀਂ ਵੀ ਆਪਣੇ ਬਜ਼ੁਰਗਾਂ ਦੇ ਪਿੰਡਾਂ ਜਾਵਾਂਗੇ ਤੇ ਉਹ ਦੇਖਾਂਗੇ। ਤੇ ਰੱਬ ਇਹ ਸਾਂਝਾ ਇਦਾਂ ਹੀ ਸਲਾਮਤ ਰੱਖਿਆ ਜੀ। ਬੜੀ ਸਾਥ ਲੱਗੀ ਆ ਜੀ। 158 ਗਾਬੇ ਅੱਖਾਂ ਦੇ ਵਿੱਚ ਬਹੁਤ ਸਵਾਦ ਆ ਰਿਹਾ ਜੀ। ਬੜੀ ਮਿਹਰਬਾਨੀ ਜੀ। ਅੰਜਮ ਸਰੋਇਆ ਸਾਹਿਬ ਆਪਣੇ ਵਿਚਾਰ ਸਾਂਝੇ ਕਰ ਰਹੇ ਸੀ। ਉਹ ਜਿੱਦਾਂ ਕਿ ਕਹਿ ਰਹੇ ਆ ਕਿ ਭਾਵਾਂ ਦਰਮਿਆਨ ਦੇ ਵਿੱਚ ਕੰਡਿਆਂ ਦੀ ਇੱਕ ਤਾਰ ਲੱਗ ਗਈ ਆ, ਲੇਕਿਨ ਸਾਡੇ ਦਿਲ ਸਾਂਝੇ ਆ। ਅੰਜਮ ਜੀ, ਮੈਂ ਲਿਖਿਆ ਸੀਗਾ ਕਿ ਕਦੀ ਵੀ ਪੰਜਾਬ ਦੀ ਧਰਤੀ ਜਿਹੜੀ ਹੈ ਵੱਖ ਨਹੀਂ ਹੋ ਸਕਦੀ, ਕਿਉਂਕਿ ਅਸੀਂ ਪੰਜਾਬੀ ਜਿਹੜੇ ਆ ਉਹ ਹਰ ਸਮੇਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਕਰਦੇ ਆ। ਤੇ ਉਹ ਕਹਿੰਦੇ ਹੁੰਦੇ ਆ ਕਿ ਅਸੀਂ ਪੰਜਾਬੀ ਹਰ ਸਮੇਂ ਵਿੱਚ ਇੱਕ ਦੂਜੇ ਨਾਲ ਪਿਆਰ ਕਰਨ ਵਾਲੇ ਲੋਕ ਆ। ਤੇ ਹੁਣ ਮੈਂ ਸਫਦਰ ਸ਼ਾਹ ਸਾਹਿਬ ਜਿਹੜੇ ਕਿ ਸਾਡੇ ਬਹੁਤ ਖੂਬਸੂਰਤ ਲਿਖਿਆ ਕੀ ਸੀ ਉਹ ਤਾਂ ਦੱਸੋ। ਕਾਪੀ ਕਰੇ ਨਾ ਜੀ, ਸ਼ਹਿਰੀ ਸਮਾਜ ਪੰਜਾਬੀ ਹਾਂ ਮੈਂ ਕਰ ਦਿੰਦਾ। ਚੱਲ ਰਿਹਾ ਠੀਕ ਹੈ ਜੀ। ਬਹੁਤ ਚੰਗਾ ਲੱਗਾ ਜੀ ਲੋਕਾਂ ਦੀ ਮੁਹੱਬਤ ਦੇਖ ਕੇ, ਔਰ ਪਾਸ਼ੇ ਵੀਰ ਨੇ ਵਾਕਈ ਪਿਆਰ ਕੀਤਾ ਅੱਜ। ਹਾਫਿਜ਼ ਸਾਹਿਬ ਨੇ ਇਹ ਜਿਹੜੇ ਲੋਕ ਕਿਸੇ ਨੂੰ ਮਿਲਾਉਣ 'ਚ ਆਪਣਾ ਕਿਰਦਾਰ ਅਦਾ ਕਰਦੇ ਨੇ, ਇਹ ਮੈਂ ਸਮਝਦਾ ਕਿ ਦੁਨੀਆ ਦਾ ਬਹੁਤ ਖੂਬਸੂਰਤ ਵੱਡਾ ਕੰਮ ਹੈ ਕਿ ਉਹਨਾਂ ਨੂੰ ਲੈ ਕੇ ਆਏ, ਉਹਨਾਂ ਦੇ ਪਿਛੋਕੜ ਪਿੰਡ 'ਚ ਸਰਦਾਰ ਹੋੜੀਆਂ ਨੂੰ ਬਹੁਤ ਸਾਰਾ ਪਿਆਰ। ਜਿਵੇਂ ਪਾਸ਼ਾ ਵੀਰ ਨੇ ਕਿਹਾ ਇਹ ਤਾਂ ਕੁਝ ਵੀ ਨਹੀਂ, ਤੇ ਵੈਸੇ ਚਾਅ ਕਰਦੇ ਪਏ ਆ ਤੇ ਅਸੀਂ ਇਹਨਾਂ ਦੇ ਪੈਰਾਂ ਥੱਲੇ ਆਪਣੇ ਸਿਰ ਰੱਖਣ ਨੂੰ, ਤਲੀਆਂ ਰੱਖਣ ਨੂੰ ਤਿਆਰ ਆ ਕਿ ਆਉਂਦੇ ਨੇ ਆਪਣੀ ਭੂਏ ਤੇ, ਆਪਣੀ ਧਰਤੀ ਤੇ ਆਏ ਨੇ, ਆਪਣੇ ਪੁਰਖਾਂ ਦੀ ਜ਼ਮੀਨ ਤੇ ਆਏ ਨੇ। ਔਰ ਮੈਂ ਅੱਗੇ ਗੱਲ ਕਰਦਾ ਹੁੰਦਾ ਕਿ ਆਪਾਂ ਇਹ ਪੰਜਾਬ ਦੀ ਸਾਂਝ ਜਿਵੇਂ ਮੇਰਾ ਭਾਈ ਕਹਿ ਰਿਹਾ ਕਿ ਵੱਧਦੀ ਪਈ ਹੈ ਸੋਸ਼ਲ ਮੀਡੀਆ ਰਾਹੀਂ, ਇਸ ਜ਼ੁਬਾਨ ਰਾਹੀਂ, ਉਹ ਲੋਕਾਂ ਨੂੰ ਚੰਗਾ ਲੱਗਦਾ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਧਰਤੀ ਵੇਖੀਏ। ਔਰ ਇਹ ਜਨਾਬ ਸਰਦਾਰ ਜੀ ਕਿ ਕੁਝ ਤੇ ਨੇੜ ਨਾਲ ਲੱਪਾ ਵਧਿਆ, ਕੁਝ ਤੇ ਆਸਾਂ ਪੁੱਗੀਆਂ, ਕੁਝ ਤੇ ਵੈਰ ਦੇ ਨਾਗ ਮਧੀਜੇ, ਕੁਝ ਤੇ ਸਾਂਝਾਂ ਉੱਗੀਆਂ, ਤੇ ਕੁਝ ਤੇ ਲਹਿੰਦੇ ਚੜ੍ਹਦੇ ਵੱਲੋਂ ਅਮਨਾਂ ਦਾ ਮੀਂਹ ਵਰਿਆ, ਕੁਝ ਤੇ ਸਾਡੀ ਧਰਤੀ ਮਾਂ ਦਾ ਬਲਦਾ ਸੀਨਾ ਠਰਿਆ, ਤੇ ਕੁਝ ਤੇ ਸਾਡੇ ਹੀਰੇ ਮੋਤੀ ਬਰੋ ਬਰਾਬਰ ਤੁੱਲੇ, ਕੁਝ ਤੇ ਸੰਗਲ ਵੱਜੇ ਰਸਤੇ ਇੱਕ ਦੂਜੇ ਲਈ ਖੁੱਲੇ, ਤੇ ਕੁਝ ਤੇ ਬਾਬੇ ਬੁੱਲੇ ਵਾਲੀ ਥਈਆ ਹੋਈ, ਕੁਝ ਤੇ ਬਾਬੇ ਨਾਨਕ ਵਾਲੀ ਸਾਂਝੀ ਤੌਣ ਬਲੋਈ। ਔਰ ਇਹ ਚਾਹ ਮੁਹੱਬਤ ਪਿਆਰ ਸਾਡੀ ਜ਼ੁਬਾਨ ਇੱਕ
ਸਾਡੀ ਬੋਲੀ ਇੱਕ, ਸਾਡਾ ਵਿਰਸਾ ਇੱਕ, ਸਾਡੀਆਂ ਖੇਡਾਂ ਇੱਕ। ਕਿ ਅੰਜਮ ਵੀ ਜਿਵੇਂ ਕਹਿੰਦੇ ਕਦੀ ਗਵਰਨਮੈਂਟਾਂ ਮਜਬੂਰ ਹੋ ਜਾਣੀਆਂ ਇਸ ਤਾਰ ਨੂੰ ਤੋੜਨ ਤੇ, ਕਿਉਂਕਿ ਵੰਡ ਹੋਈ ਤੇ ਸਿਰਫ ਪੰਜਾਬ ਇਕੱਲੇ ਦੀ ਹੈ, ਬਾਕੀ ਤੇ ਸਾਰੇ ਲੋਕ ਉਂਝ ਹੀ ਵਸਦੇ ਪਏ ਨੇ। ਇਹ ਪੰਜਾਬ ਨੂੰ ਹੀ ਮਾਰ ਪਈ ਹੈ ਕਿ ਇੱਕੋ ਜਿਹਾ ਰੰਗ ਹੋ ਜੇ ਮਾਲਕਾ ਰੁਪਈਆਂ ਦਾ, ਲੈਣ ਦੇਣ ਹੋ ਜੇ ਸਾਡਾ ਦਾਤੀਆਂ ਤੇ ਕਈਆਂ ਦਾ, ਤੇ ਮੀਆਂ ਵਾਲੀ ਮੰਡੀ ਵੇਚਾਂ ਬੈਠ ਕਾ ਨਗੌੜ ਦਾ, ਕਰਾ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ, ਕਰਾ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ। ਔਰ ਇਹ ਬਹੁਤ ਚੰਗਾ ਲੱਗਦਾ ਕਿ ਇਹਨਾਂ ਦੇ ਵੀ ਜਿਹੜੀ ਇੱਥੇ ਮੁਕੱਦਸ ਜਗ੍ਹਾ ਇਹ ਲੈਂਦੇ ਪੰਜਾਬ ਦੇ ਵਿੱਚ ਨੇ, ਇਹਨਾਂ ਵਾਸਤੇ ਬੜਾ ਮਸਲਾ ਬਣਦਾ। ਸਾਡੀਆਂ ਵੀ ਬਹੁਤ ਸਾਰੀਆਂ ਦਰਗਾਹਾਂ ਉਧਰ ਨੇ ਕਿ ਕੀ ਨਹੀਂ ਵਾਗੇ ਦੀ ਸਰਹੱਦੇ ਕਰਾਂ ਅਰਜ਼ ਕੀ ਤੇਰੇ ਅੱਗੇ, ਕੀ ਕਰਨਾ ਇਸ ਭਾਣੇ ਨੂੰ। ਕੋਈ ਅਜਮੇਰ ਸ਼ਰੀਫ ਨੂੰ ਤਰਸੇ, ਕੋਈ ਤਰਸੇ ਨਨਕਾਣੇ ਨੂੰ, ਕੋਈ ਅਜਮੇਰ ਸ਼ਰੀਫ ਨੂੰ ਤਰਸੇ, ਕੋਈ ਤਰਸੇ ਨਨਕਾਣੇ ਨੂੰ। ਬਾਕੀ ਸਰਦਾਰ ਜੀ ਜੀ ਆਇਆਂ ਨੂੰ, ਖੁਸ਼ ਆਮਦੀਦ, ਜੰਮ ਆਓ, ਨਿੱਤ ਆਓ। ਇਹ ਖੱਖਾਂ ਕੀ ਪੂਰਾ ਪੰਜਾਬ ਤੁਹਾਡਾ ਆਪਣਾ ਪਿੰਡ ਹੈ, ਧਰਤੀ ਤੁਹਾਡੀ ਆਪਣੀ ਹੈ, ਆਪਾਂ ਭਰਾਵਾਂ, ਆਪਣੀ ਬੋਲੀ ਇੱਕ, ਜ਼ੁਬਾਨ ਇੱਕ। ਮਾਲਕ ਸਲਾਮਤ ਰੱਖੇ ਸਭ ਨੂੰ, ਜ਼ਿੰਦਾਬਾਦ ਜੀ। ਬਹੁਤ ਸ਼ੁਕਰੀਆ ਜੀ, ਕਿਉਂਕਿ ਬਾਸਾ ਜੀ ਜੋ ਚਾਹੁੰਦੇ ਸੀ ਵੈਰੀ ਹਾਲੇ ਤੀਕ ਵੀ ਸੋਨਾ ਹੋਈ, ਲੱਖ ਲਕੀਰਾਂ ਖਿੱਚੀਆਂ ਭਾਰੇ ਧਰਤੀ ਦੋ ਨਾ ਹੋਈ। ਅਸੀਂ ਪੰਜਾਬੀ ਹਰ ਸਮੇਂ ਵਿੱਚ ਆਪਣਾ ਹੀ ਢਿੱਡ ਭਰਦੇ, ਸਾਥੋਂ ਆਪਣੇ ਹਿੱਸੇ ਦੀ ਬੁਰਕੀ ਖੋਣਾ ਹੋਈ, ਸਾਥੋਂ ਆਪਣੇ ਹਿੱਸੇ ਦੀ ਇੱਕ ਬੁਰਕੀ ਖੋਣਾ ਹੋਈ। ਤੇ ਰੋਜ਼ ਹੀ ਢੰਦਾ ਰਹਿਣਾ ਵਾ ਮੈਂ, ਰੋਜ਼ ਉਸਾਰਿਆ ਜਾਵਾਂ, ਕੂਜ਼ਾ ਘਰ ਤੋਂ ਚੱਜ ਨਾ ਮੇਰੀ ਮਿੱਟੀ ਗੋਣਾ ਹੋਈ। ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਾ ਜੀ। ਹਫਨੇਮ ਸਾਹਿਬ ਤੁਹਾਡਾ ਇੱਕ ਵਾਰੀ ਫਿਰ ਸ਼ੁਕਰੀਆ ਜੀ। ਅੱਲਾਹ ਹਾਫਿਜ਼, ਬਹੁਤ ਸ਼ੁਕਰੀਆ। ਅੱਛਾ ਸਰਦਾਰ ਸਾਹਿਬ, ਤੁਸੀਂ ਇੱਥੋਂ ਜਾ ਕੇ ਉੱਥੇ ਬੈਠੇ ਕਿਹੜੀ ਜਗ੍ਹਾ ਤੇ? ਅਸੀਂ ਗਏ ਆ ਜੀ ਹੁਸ਼ਿਆਰਪੁਰ ਦੇ ਵਿੱਚ ਆ, ਉੱਥੇ ਵੀ ਖੱਖਾਂ ਹੀ ਆ ਪਿੰਡ ਦਾ ਨਾਂ। ਹਾਂਜੀ, ਖੱਖਾਂ ਤੁਸੀਂ ਤਾੜੀ ਤੇ ਮਾਰੋ, ਉੱਥੇ ਵੀ ਪਿੰਡ ਖੱਖਾਂ ਹੀ ਆ ਕਹਿੰਦੇ। ਅੱਛਾ, ਉੱਥੇ ਵੀ ਹੁਸ਼ਿਆਰਪੁਰ ਤਹਿਸੀਲ ਕਿਹੜੀ ਪੈਂਦੀ ਆਪਾਂ? ਸਾਨੂੰ ਦਸੂਹਾ ਤਹਿਸੀਲ ਪੈਂਦੀ ਆ। ਅੱਛਾ, ਦਸੂਹਾ। ਤੇ ਬਜ਼ੁਰਗਾਂ ਨੇ ਕੀ ਦੱਸਿਆ ਸੀ, ਖੈਰ ਸਲਾਮਤੀ ਚਲੇ ਗਏ ਸੀਗੇ ਜਾਂ ਕੋਈ ਨੁਕਸਾਨ ਵੀ ਹੋਇਆ ਸੀ ਆਪਣਾ? ਇਹਦੇ ਬਾਰੇ ਇੰਨਾ ਨਹੀਂ ਸਾਨੂੰ ਕੋਈ ਵੀ, ਬਸ ਇੰਨਾ ਕੁ ਦੱਸਦੇ ਹੁੰਦੇ ਕਿ ਵੀ ਇੱਧਰੋਂ ਆਏ, ਇੱਧਰ ਵੀ ਇੱਕ ਬੋਲ ਮੜ ਜਾ ਕਿ ਪੱਗਾਂ ਵਾਲੇ ਮੁੱਕਦੇ ਜਾਂਦੇ, ਵੇਖ ਲੈ ਰੁੱਖ ਹੁਣ ਸੁੱਕਦੇ ਜਾਂਦੇ, ਕਿੱਥੋਂ ਲੱਭੀਏ ਰਾਵੀ ਦੀਆਂ ਛੱਲਾਂ, ਉਹ ਸਿਆਣੇ ਬੰਦਿਆਂ ਦੀਆਂ ਗੱਲਾਂ, ਦਾਤੀਆਂ ਰੰਬੇ ਖੂਹ ਵੀ ਮੁੱਕ ਗਏ, ਚੰਗੇ ਵੇਲੇ ਖੁੱਸਦੇ ਜਾਂਦੇ, ਪੱਗਾਂ ਵਾਲੇ ਮੁੱਕਦੇ ਜਾਂਦੇ। ਬਹੁਤ ਸ਼ੁਕਰੀਆ ਜੀ ਵੀਰ ਜੀ ਤੁਹਾਡਾ, ਬੜੀ ਖੁਸ਼ੀ ਹੋਈ ਆ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਂ ਗੱਲ ਵਕੜੀ ਪਾ ਕੇ ਮਿਲਦਾ, ਸਤਲੁਜ ਨਾਲ ਬਿਆਸ ਕਿਉਂ ਹੈ? ਇੱਕੋ ਫਾਂਸੀ ਇੱਕੋ ਗੋਲੀ, ਰਹਿਮਤ ਅਲੀ ਸਰਾਬਾ ਬਿਸਮਿਲ, ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ? ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ। ਅੱਛਾ, ਸਾਰਿਆਂ ਦਾ ਯਾਦ ਨਾ ਤੇ ਸਾਰਿਆਂ ਦੇ ਯਾਦ। ਉਹਨਾਂ ਦਾ ਘਰ ਕਿੱਥੇ ਸੀ ਪਤਾ? ਸਾਰਿਆਂ ਦੇ ਨਾਂ ਯਾਦ। ਉਹਨਾਂ ਦਾ ਘਰ ਕਿੱਥੇ ਸੀਗਾ? ਕਿਹਨਾਂ ਦਾ? ਪਹਿਲਾ ਸਿੰਘ ਹੁਣਾਂ ਦਾ। ਇੱਥੇ ਆਪਣੇ ਪਿੰਡ ਕਿੱਥੇ ਘਰ ਸੀ ਉਹਨਾਂ ਦਾ? ਆਪਣੇ ਇੱਥੇ ਪਿੰਡ 'ਚ। ਹਾਂ, ਇਹਦਾ ਘਰ ਪੁੱਛਦਾ ਮੇਲਾ ਸਿੰਘ। ਮੇਲਾ ਸਿੰਘ ਕੋਈ ਪੁਰਾਣੀ ਚੀਜ਼ ਨਹੀਂ ਹੈਗੀ, ਕੋਈ ਪੁਰਾਣੀ ਚੀਜ਼ ਨਹੀਂ ਹੁੰਦਾ। ਇੱਥੇ ਆਣ ਕੇ ਆਪਣਾ ਨਾਲੇ ਇੱਥੇ ਤਲਾਅ ਸੀ ਪਾਣੀ ਦੇ ਬਹੁਤ ਵੱਡੇ ਵੱਡੇ, ਉਹਦੇ ਅਸੀਂ ਵੀ ਦੇਖਿਆ ਨਾ, ਜਿੰਨੇ ਚਿਰ ਤਲਾਅ ਰਹੇ ਆ ਉਹਦੇ ਆਪਣੀਆਂ ਅੱਖਾਂ ਨਾਲ ਅਸੀਂ ਵੀ ਦੇਖੇ ਆ ਨਿੱਕੇ ਹੁੰਦਿਆਂ ਨੇ। ਤੇ ਇਹ ਜਿਹੜੀ ਮਸਜਿਦ ਆ ਇੱਥੇ ਆਪਣਾ ਹੁੰਦਾ ਸੀ ਤੁਹਾਡਾ ਗੁਰਦੁਆਰਾ ਜੀ, ਪਾਲੀ ਸਾਹਿਬ। ਹਾਂਜੀ, ਆ ਪਾਰਲੀ ਸਾਈਡ ਦੇ ਨਾਲ ਹੀ, ਉਹ ਵਿੱਚ ਹੀ ਆ ਜੀ, ਆ ਗਈ ਹੋਈ ਤਕਰੀਬਨ ਸਾਰਾ। ਟਾਲੀ ਹੈਗੀ ਆ ਛੱਪੜ ਦੇ। ਹਾਂਜੀ, ਇਹ ਛੱਪੜ ਦੇ ਆਪਣਾ ਉਹ ਹੁੰਦਾ ਖੂਹ ਵੱਡਾ ਪਾਣੀ ਵਾਲਾ। ਆ ਜਾਓ ਦੁਕਾਨ ਤੋਂ। ਹਾਂਜੀ, ਆ ਜਾਓ। ਸ਼ਹਿਰ ਲਾਹੌਰ 'ਚ ਖਾਸ ਕਿਉਂ ਹੈ? ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾ ਕਸੂਰੋਂ ਪੀ ਨਹੀਂ ਸਕਦਾ,
ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ। ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ, ਰਾਂਝਣ ਯਾਰ ਫਕੀਰਾਂ ਨੂੰ ਇਹ ਪਿਰ ਮਿਲਣੇ ਦੀ